मतलब वो ਜਿਹੜਾ ਕੈਲੰਡਰ ਜਿਸ ਤਰੀਕੇ ਨਾਲ ਤੁਸੀਂ ਤਿਆਰ ਕਰਕੇ ਸੰਗਤਾਂ ਦੇ ਚਰਨਾਂ 'ਚ ਰੱਖਿਆ ਸੀ ਉਹ ਕੈਲੰਡਰ ਦਾ ਪ੍ਰਬੰਧ ਪ੍ਰਣਾਲੀ ਉਸ ਦੀ ਰੂਪਰੇਖਾ ਜਾਂ ਉਸ ਦੀ ਹੋਂਦ ਪੂਰੀ ਤਰ੍ਹਾਂ ਇੱਕ ਪਾਸੇ ਕਰਕੇ ਇੱਕ ਉਹਦੇ ਥਾਂ ਤੇ ਬਦਲ ਲਿਆ ਕੇ ਵੱਖਰੀ ਹੋਂਦ ਰੱਖ ਦਿੱਤੀ ਗਈ। ਬਿਲਕੁਲ ਕੁਝ ਸਵਾਏ ਕੁਝ ਇੱਕ ਤਾਰੀਖਾਂ ਤੋਂ ਉਹ ਨਾਨਕਸ਼ਾਹੀ ਕੈਲੰਡਰ ਦੀਆਂ ਰਹਿਣ ਦਿੱਤੀਆਂ ਸਿਰਫ ਇਸ ਵਾਸਤੇ ਕਿ ਇਹਦਾ ਨਾਂ ਨਾਨਕਸ਼ਾਹੀ ਅਸੀਂ ਰੱਖ ਸਕੀਏ। ਬੜੀ ਦਿਲਚਸਪ ਗੱਲ ਹੈ ਜੀ। ਕਿਸੇ ਚੀਜ਼ ਨੂੰ ਕਿਸੇ ਦੀ ਲੈ ਕੇ ਉਸ ਨੂੰ ਆਪਾਂ ਕਹਿੰਦੇ ਹਾਂ ਕਿ ਕੋਈ ਰੱਦੋ ਬਦਲ ਕਰਕੇ ਤਬਦੀਲੀਆਂ ਕਰਕੇ ਬਾਅਦ ਦੇ ਵਿੱਚ ਉਸ ਦੇ ਵਿੱਚ ਕੋਈ ਆਪਣੇ ਵੱਲੋਂ ਐਡੀਸ਼ਨ ਕਰ ਲਵੇ ਜਾਂ ਉਸ ਨੂੰ ਬਦਲ ਕੇ ਉਹਦੇ 'ਚੋਂ ਚੱਕ ਲਵੇ ਕੁਛ, ਇਹ ਇੱਕ ਤਰ੍ਹਾਂ ਇੱਕ ਖਿਲਵਾੜ ਵੀ ਹੈ ਇਸ ਰਚਨਾ ਨਾਲ ਵੀ। ਪਰ ਮੈਂ ਪਾਲ ਸਿੰਘ ਪੁਰੇਵਾਲ ਤੋਂ ਹੀ ਪੁੱਛਣਾ ਚਾਹੁੰਦਾ, ਜਿਹੜਾ ਸਿੱਖ ਕੌਮ ਦਾ ਇੱਕ ਸੇਵਾਦਾਰ ਹੈ, ਕਿ ਉਹ ਕੈਲੰਡਰ ਜਿਹੜਾ ਨਾਨਕਸ਼ਾਹੀ ਸੀ ਉਹ ਪਾਲ ਸਿੰਘ ਪੁਰੇਵਾਲ ਦਾ ਕੈਲੰਡਰ ਸੀ? ਬਿਲਕੁਲ ਨਹੀਂ। ਮੈਂ ਤਾਂ ਕੈਲੰਡਰ ਤਿਆਰ ਕਰਕੇ ਕੌਮ ਨੂੰ ਅਰਪਣ ਕਰ ਦਿੱਤਾ। ਮੇਰਾ ਕੰਮ ਜਿਹੜਾ ਇੱਕ ਕਿਸਮ ਦਾ ਇੱਕ ਟੀਮ ਹੁੰਦੀ ਆ ਜੇ ਆਰਕੀਟੈਕਟਾਂ ਦੀ ਜਿਨ੍ਹਾਂ ਨੇ ਇਮਾਰਤ ਬਣਾਉਣੀ ਹੁੰਦੀ ਆ, ਉਸ ਟੀਮ ਦੇ ਵਿੱਚ ਇੱਕ ਚੀਫ ਆਰਕੀਟੈਕਟ ਹੁੰਦਾ ਹੈ। ਮੇਰਾ ਰੋਲ ਜਿਹੜਾ ਚੀਫ ਆਰਕੀਟੈਕਟ ਦਾ ਸੀ ਉਸ ਨੂੰ ਤਿਆਰ ਕਰਨ ਦਾ। ਉਸ ਦੇ ਵਿੱਚ ਬਾਕੀ ਵਿਦਵਾਨ ਡਾਕਟਰ ਬਲਵੰਤ ਸਿੰਘ ਢਿੱਲੋਂ, ਡਾਕਟਰ ਗੁਰਦਰਸ਼ਨ ਸਿੰਘ, ਡਾਕਟਰ ਦਰਸ਼ਨ ਸਿੰਘ ਚੰਡੀਗੜ੍ਹ ਵਾਲੇ, ਹਾਂਜੀ, ਅਤੇ ਹੋਰ ਵਿਦਵਾਨ ਜਿਨ੍ਹਾਂ ਨੇ 30-40 ਵਿਦਵਾਨ ਜਿਨ੍ਹਾਂ ਨੇ ਪਾਰਟੀਸਪੇਟ ਕੀਤਾ ਵੱਖ ਵੱਖ ਮੀਟਿੰਗਾਂ ਦੇ ਵਿੱਚ ਚੰਡੀਗੜ੍ਹ ਅਤੇ ਯੂਨੀਵਰਸਿਟੀਆਂ ਦੇ ਵਿੱਚ। ਉਹਨਾਂ ਦੇ ਸੁਝਾਅ ਵੀ ਅਸੀਂ ਵਿਚਾਰ ਕੀਤਾ। ਤਾਰੀਖਾਂ ਜਿਹੜੀਆਂ ਉਹਨਾਂ 'ਤੇ ਬੜਾ ਡੂੰਘਾ ਵਿਚਾਰ ਕੀਤਾ ਗਿਆ ਸਾਰੀਆਂ 'ਤੇ, ਅਤੇ ਮੈਂ ਤਾਂ ਤਿਆਰ ਕਰਕੇ ਉਹ ਕੌਮ ਨੂੰ ਦੇ ਦਿੱਤਾ, ਸਪੁਰਦ ਕਰ ਦਿੱਤਾ ਵੀ ਹੁਣ ਕੰਮ ਤੁਹਾਡਾ ਆ ਵੀ ਇਹ ਘਰ ਬਣਾ ਦਿੱਤਾ ਆ ਵੀ ਇਸ ਘਰ 'ਚ ਰਹੋ ਜਾਂ ਨਾ ਰਹੋ। ਸਵਾਲ ਹੁਣ ਦੂਸਰਾ, ਹਾਂਜੀ, ਨਾਨਕਸ਼ਾਹੀ ਕੈਲੰਡਰ ਦੇ ਵਿੱਚ ਇਹ ਜਿਹੜੀਆਂ ਤਬਦੀਲੀਆਂ ਕੀਤੀਆਂ ਜਾਂ ਇੱਕ ਸਿਸਟਮ ਨਵਾਂ ਲਿਆ ਗਿਆ ਅਤੇ ਉਹਦੇ 'ਚ ਕੁਛ ਚੀਜ਼ਾਂ ਵਿੱਚ ਐਡ ਕਰ ਦਿੱਤੀਆਂ ਗਈਆਂ, ਜੋੜ ਦਿੱਤੀਆਂ ਗਈਆਂ, ਉਹਨਾਂ 'ਤੇ ਇਤਰਾਜ਼ ਸਰਦਾਰ ਪਾਲ ਸਿੰਘ ਪੁਰੇਵਾਲੋਂ ਇਸ ਕਰਕੇ ਹੈ ਕਿ ਤੁਸੀਂ ਤਿਆਰ ਕੀਤਾ ਜਾਂ ਇਸ ਕਰਕੇ ਹੈ ਕਿ ਬਾਕੀ ਸਿੱਖਾਂ ਦੇ ਵਾਂਗ ਤੁਸੀਂ ਵੀ ਇਹ ਸੋਚਦੇ ਹੋ ਕਿ ਇੱਕ ਤਰ੍ਹਾਂ ਖਿਲਵਾੜ ਕੁਛ ਹੋਇਆ? ਇਹ ਇਸ ਵਾਸਤੇ ਨਹੀਂ ਕੋਈ ਇਤਰਾਜ਼ ਦਾਸ ਕਰ ਰਿਹਾ ਕਿ ਕੈਲੰਡਰ ਦਾਸ ਨੇ ਤਿਆਰ ਕਰਨ ਵਿੱਚ ਮੇਜਰ ਹਿੱਸਾ ਸੀਗਾ, ਬਲਕਿ ਇਸ ਵਾਸਤੇ ਕਿ ਜਿਹੜੀਆਂ ਤਬਦੀਲੀਆਂ ਆ ਉਹ ਸਾਨੂੰ ਮੁੜ ਕੇ ਉਸ ਗੱਲ ਵੱਲ ਧਕੇਲ ਰਹੀਆਂ, ਧੱਕ ਰਹੀਆਂ, ਜਿਨ੍ਹਾਂ ਕਾਰਨਾਂ ਕਰਕੇ ਅਸੀਂ ਉਹਨਾਂ ਕੈਲੰਡਰਾਂ ਨੂੰ ਛੱਡਿਆ ਸੀ ਕਿ ਬਿਕਰਮੀ ਕੈਲੰਡਰ ਗੁਰਬਾਣੀ ਅਨੁਸਾਰ ਨਹੀਂ। ਦਾਸ ਨੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਕਹੀ ਸੀ ਇੱਕ ਗੱਲ, ਉਹ ਮੈਂ ਸਾਰਿਆਂ ਨਾਲ ਸਾਂਝੀ ਕਰਦਾ। ਉਹ ਗੱਲ ਇਹ ਸੀ ਕਿ ਜੇ ਸੰਗਰਾਂਦਾਂ ਬਿਕਰਮੀ ਵਾਲੀਆਂ ਰੱਖੀਆਂ ਅਤੇ ਕੈਲੰਡਰ ਗੁਰਬਾਣੀ ਅਨੁਸਾਰ ਨਹੀਂ ਰਹੇਗਾ। ਮੌਸਮ ਜਿਹੜੇ ਆ ਉਹ ਰੁੱਤਾਂ ਜਿਹੜੀਆਂ ਆ ਉਹ ਮਹੀਨਿਆਂ 'ਚੋਂ ਬਦਲ ਜਾਣਗੀਆਂ, ਬਦਲਦੀਆਂ ਰਹਿਣਗੀਆਂ। ਅਤੇ ਜੇ ਸੰਗਰਾਂਦਾਂ ਨਾਨਕਸ਼ਾਹੀ ਕੈਲੰਡਰ ਵਾਲੀਆਂ ਹੋਣਗੀਆਂ ਤਾਂ ਸਦਾ ਵਾਸਤੇ ਮੌਸਮ ਜਿਹੜੇ ਮਹੀਨਿਆਂ ਵਿੱਚ ਸਥਿਰ ਹੋ ਜਾਣਗੇ, ਸਦਾ ਵਾਸਤੇ ਰਹਿੰਦੀ ਦੁਨੀਆ ਤੱਕ। ਇਸ ਵਾਸਤੇ ਨਾਲ ਮੈਂ ਇਹ ਵੀ ਗੱਲ ਕਹੀ ਸੀ ਕਿ ਦਾਸ ਕਦੇ ਵੀ ਬਿਕਰਮੀ ਕੈਲੰਡਰ ਦੀਆਂ ਸੰਗਰਾਂਦਾਂ ਦੇ ਨਾਲ ਸਹਿਮਤ ਨਹੀਂ ਹੋਵੇਗਾ। ਇਹ ਉੱਥੇ ਅਕਾਲ ਤਖ਼ਤ ਸਾਹਿਬ ਦਾਸ ਦੀ ਸਟੇਟਮੈਂਟ ਸੀ। ਤੁਸੀਂ ਪਹਿਲੇ ਕੈਲੰਡਰ ਦੇ ਮੁਤਾਬਕ ਗੱਲ ਕੀਤੀ ਹੈ ਅਤੇ ਅੱਜ ਕੈਨੇਡਾ ਦੀ ਧਰਤੀ 'ਤੇ ਅਤੇ ਨਾਲੋਂ ਨਾਲ ਇਹ ਦਰਸ਼ਕ ਜਿਹੜੇ ਵੱਖ ਵੱਖ ਹਿੱਸਿਆਂ 'ਚ ਪ੍ਰੋਗਰਾਮ ਦੇਖ ਰਹੇ ਨੇ, ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਜਿਹੜਾ 5 ਜਨਵਰੀ ਨੂੰ ਮਨਾਇਆ ਗਿਆ, 2011 ਦਾ ਵਰ੍ਹਾ, ਅਤੇ ਜਿਹੜਾ ਨਵਾਂ ਕੈਲੰਡਰ ਆ ਤਬਦੀਲੀਆਂ ਵਾਲਾ, ਉਸ ਕੈਲੰਡਰ ਦੇ ਮੁਤਾਬਕ ਇਹ 11 ਜਨਵਰੀ ਵੀ ਹੈ ਅਤੇ 31 ਦਸੰਬਰ ਵੀ ਹੈ ਜੀ। ਜਿਹੜੀ ਆਹ ਦੋ ਵੱਖੋ ਵੱਖਰੀਆਂ ਇਸ ਤਰ੍ਹਾਂ ਤਰੀਕਾਂ ਇੱਕ ਸਾਲ 'ਚ ਆ ਗਈਆਂ, ਕਿ ਕੋਈ ਐਸੇ ਵਰ੍ਹੇ ਵੀ ਹੋਣਗੇ ਜਿਨ੍ਹਾਂ 'ਚ ਬਿਲਕੁਲ ਹੀ ਨਹੀਂ, ਜਾਂ ਐਸੇ ਵਰ੍ਹੇ ਵੀ ਹੋਣਗੇ ਜਿਨ੍ਹਾਂ ਦੇ ਵਿੱਚੋਂ ਤਰੀਕਾਂ ਦਾ ਇਸ ਤਰ੍ਹਾਂ ਹੀ ਹੇਰ ਫੇਰ ਹੋਏਗਾ? ਹਾਂਜੀ, ਇਹ ਤਰੀਕਾਂ ਜਿਹੜੀਆਂ ਆ ਜਿਹੜਾ ਇਹਨਾਂ ਦਾ ਕੈਲੰਡਰ ਲਿਊਨਰ ਕੈਲੰਡਰ ਆ, ਕਿਉਂਕਿ ਉਹ 354-55 ਦਿਨ ਦਾ ਆ, ਉਹਦੇ ਕਰਕੇ ਸਮੱਸਿਆ ਆ ਵੀ 11 ਦਿਨ ਪਹਿਲਾਂ ਆ ਗਈ ਆ। ਹੁਣ 11 ਦਿਨ ਪਹਿਲਾਂ ਤੁਸੀਂ ਦੇਖੋ ਵੀ 11 ਜਨਵਰੀ ਨੂੰ ਆ ਅਤੇ ਅਗਲੇ ਸਾਲ 11 ਜਨਵਰੀ ਨੂੰ ਫੇਰ ਹੋਣਾ ਸੀ, ਤਾਂ ਉਹ 11 ਦਿਨ ਪਹਿਲਾਂ ਹੋ ਗਿਆ ਤਾਂ ਉਹ 31 ਦਸੰਬਰ ਵਿੱਚ ਆ ਗਿਆ। ਐਸੇ ਸਾਲ 'ਚ ਦੋ ਹੋ ਗਈਆਂ। ਉਦੋਂ ਅਗਲੇ ਸਾਲ ਗੁਰਪੁਰਬ 10ਵੇਂ ਪਾਤਸ਼ਾਹ ਦਾ ਹੈ ਹੀ ਨਹੀਂ, 2012 ਦੇ ਵਿੱਚ 2012 ਵਿੱਚ ਹੈ ਹੀ ਨਹੀਂ। ਫਿਰ 2013 ਵਿੱਚ ਕਿਉਂਕਿ ਇੱਕ ਮਹੀਨਾ ਵਾਧੂ ਇਹਨਾਂ ਨੇ ਪਾ ਦੇਣਾ ਆ, 13ਵਾਂ ਮਹੀਨਾ ਚੰਦਰਮਾ ਦਾ ਵਿੱਚ ਠੋਕ ਦੇਣਾ ਆ, ਅਤੇ ਉਹਦੇ ਨਾਲ ਗੁਰਪੁਰਬ ਜਨਵਰੀ ਦੇ 18 ਨੂੰ ਸ਼ਾਇਦ ਜਨਵਰੀ ਦੇ ਵਿੱਚ ਗਾਂ ਗੁਰਪੁਰਬ ਚਲੇ ਜਾਵੇਗਾ।
ਤੇ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਜਿਹੜੀਆਂ, ਮੈਂ ਇੱਕ ਹੋਰ ਸਮੱਸਿਆ ਵੱਲ ਆਪਦਾ ਸਾਰੀਆਂ ਸੰਗਤਾਂ ਦਾ ਧਿਆਨ ਲਿਆਉਣਾ ਚਾਹੁੰਦਾ ਹਾਂ ਜੀ 2014 ਸਨ ਦੇ ਵਿੱਚ ਜੀ ਬਿਕਰਮੀ ਕੈਲੰਡਰ ਅਨੁਸਾਰ ਜਿਹੜਾ ਮੌਜੂਦਾ ਕੈਲੰਡਰ ਜਿਹੜਾ ਇਹਨਾਂ ਨੇ ਹੁਣ ਕੀਤਾ ਬਿਕਰਮੀ ਕੈਲੰਡਰ ਦੀਆਂ ਤਰੀਕਾਂ ਨਾਲ ਉਹਨਾਂ ਦੇ ਅਨੁਸਾਰ 10ਵੇਂ ਪਾਤਸ਼ਾਹ ਦਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 28 ਦਸੰਬਰ ਦਾ ਆ 28 ਦਸੰਬਰ 2014 ਜਿਨ੍ਹਾਂ ਦਿਨਾਂ ਦੇ ਵਿੱਚ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਜੋੜ ਮੇਲਾ ਹੁੰਦਾ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਵੀ ਉਦਣ ਦਾ ਹੀ ਆ ਉਸ ਕੈਲੰਡਰ ਮੁਤਾਬਕ 28 ਦਸੰਬਰ ਦਾ। ਮੇਰਾ ਸਵਾਲ ਆ ਹੁਣ ਇਹਨਾਂ ਨੂੰ ਇਹ ਦੱਸਣ ਕਿ ਉਸ ਦਿਨ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਉਣਾ ਆ 28 ਦਸੰਬਰ 2014 ਨੂੰ ਕਿ ਉਸ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣਾ ਆ ਕਿ ਉਹਨਾਂ ਦੋਹਾਂ ਵਿੱਚੋਂ ਕਿਹੜੀ ਤਰੀਕ ਨੂੰ 10-15 ਦਿਨ ਜਾਂ 20 ਦਿਨ ਗਾਂਹ ਕਰਨਾ ਆ ਸਾਹਿਬਜ਼ਾਦਿਆਂ ਦੀ ਤਰੀਕ ਨੂੰ ਗਾਂਹ ਕਰਨਾ ਸ਼ਹੀਦੀ ਦਾ ਦਿਹਾੜੇ ਨੂੰ ਜਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਗਾਂਹ ਕਰਨਾ। ਇਹ ਸਮੱਸਿਆ ਹੈ ਬਿਕਰਮੀ ਕੈਲੰਡਰ ਦੀ।